अस्सलाम वालेकुम। सियाणे कहते भी बंदा मुछ ना फबदा वा ते बुढ़ी गुत ना, ते मुल्क वजीर आजम ना। ते साडे मुल्क दा हले तक कोई वजीर आजम कोई नहीं। आ किन्ने दिहाड़े हो गए इलैक्शन होया नूं, हले तक इन्हां दियां सलाहां ही बनी जान डईयां, सलाहां ही करी जांदे आ भी केड़ा वजीर आजम बने, केड़ा वजीर आजम दी कुर्सी ते बवे। सारी आवाम नूं पता वा भी इस मुल्क नूं आखिर चलाउणा तो सियासतदानां ने ही आ। भी तुसीं चार कट्ठे बह के कोई सलाह बना लो, किसी नूं वजीर आजम दी कुर्सी ते बिठा दो। इत्थे तिन्हां दा साडे मुल्क च ये हाल आ, ਉਹ भी जिद्दां किसी घर च 10-12 परौणे चले गए तो घर वालिਆਂ ने एक कप चाह का बनाया तो सारिਆਂ ਦੇ ਮੋਹਰੇ लिया के रख दिता। ਉਹ सारे परौणे हुण एक दूजे के मूँह वाल देखण भी किहड़ा पीवे। इत्थे 5-7 जने आ तो कुर्सी एक आ, ਉਹਦੇ पिछे ही आपस ही लड़ी जान डए। ਉਹ ਸਿਆਣੇ ਕਹਿੰਦੇ ਬਈ ਇਕੱਠੇ ਹੋਣ ਦੀ ਸਲਾਹ ਉਦੋਂ ਤੱਕ ਕੋਈ ਨਹੀਂ ਦਿੰਦਾ ਜਦੋਂ ਤੱਕ ਲੜਾਈ ਨਾ ਵੱਧ ਨਾ ਜਾਵੇ। ਬਈ ਮੁਲਕ ਨੂੰ ਚਲਾਉਣਾ ਤੇ ਇਹਨਾਂ ਸਿਆਸਤਦਾਨਾਂ ਨੇ ਆ, ਵੀ ਇਹਨਾਂ ਨੂੰ ਚਾਹੀਦਾ ਜਾਂ ਤਾਂ ਫਿਰ ਯੱਸੂ ਪੰਜੂ ਖੇਲ ਲੈਣ ਵੀ ਜਿਹੜਾ ਆਖਰੀ ਬਚਿਆ ਉਹਨੂੰ ਵਜ਼ੀਰ ਆਜ਼ਮ ਦੀ ਕੁਰਸੀ ਤੇ ਬਿਠਾ ਦੇਣ, ਤੇ ਜਾਂ ਫਿਰ ਪਰਚੀਆਂ ਪਾ ਲੈਣ ਵੀ ਜਿਹਦੀ ਪਰਚੀ ਨਿਕਲ ਆਵੇ ਕੁਰਾਨਦਾਜ਼ੀ ਕਰ ਲੈਣ ਜੀ ਸਾਡੇ ਮੁਲਕ ਦੇ ਵਜ਼ੀਰ ਆਜ਼ਮ ਦੀ ਕੁਰਸੀ ਵਾਸਤੇ ਵੀ ਕਿਹਨੂੰ ਵਜ਼ੀਰ ਆਜ਼ਮ ਬਣਾਉਣਾ। ਬਈ ਹੁਣ ਕਿਸੇ ਪੁਲਿਸ ਵਾਲੇ ਨੂੰ ਤਾਂ ਵਜ਼ੀਰ ਆਜ਼ਮ ਬਣਾਉਣੋਂ ਰਹੇ ਵੀ ਚਲੋ ਜੇ ਕਿਸੇ ਪੁਲਿਸ ਵਾਲੇ ਨੂੰ ਵਜ਼ੀਰ ਆਜ਼ਮ ਬਣਾ ਵੀ ਦਿੰਨੇ ਤੇ ਉਹਨੇ ਤੇ ਅਗਲੇ ਦਿਨ ਹੀ MNA ਦੀ ਡਿਊਟੀ ਲਾ ਦੇਣੀ ਆ ਨਾਕੇ ਤੇ ਵੀ ਅੱਜ ਸ਼ਾਮ ਤੱਕ ਇੱਥੇ ਵਸੂਲੀਆਂ ਤੂੰ ਕਰਨੀਆਂ। ਤੇ ਚਲੋ ਜੇ ਪੁਲਿਸ ਵਾਲੇ ਨੂੰ ਛੱਡੋ, ਜੇ ਕਿਸੇ ਡੰਗਰ ਡਾਕਟਰ ਨੂੰ ਵਜ਼ੀਰ ਆਜ਼ਮ ਬਣਾ ਦਿੰਦੇ ਤੇ ਉਹਨੇ ਤੇ ਅਗਲੇ ਦਿਨ ਹੀ ਅਸੈਂਬਲੀ ਹਾਲ 'ਚ ਕੱਟਿਆ ਫਾਰਮ ਬਣਾ ਲੈਣਾ। ਇਹ ਹਾਲ ਆ ਸਾਡੇ ਮੁਲਕ ਦਾ ਵੀ पाकिस्तान की आवाम ने, वो पाकिस्तान की आवाम ही आ जिन्हें PTI नूं भी वोट दिता, वो पाकिस्तानी आवाम ही आ जिन्हें नून लीग वालिਆਂ ਨੂੰ भी वोट दिता, तो वो पाकिस्तान की आवाम ही आ जिन्हें पीपल पार्टी वालिਆਂ ਨੂੰ वोट दिता। भी वोट तो तुहानूं सारा आवाम ने दिता, तो आवाम हुण इन्निਆਂ दिहाड़िਆਂ तो TV ते नज़रां टकाई बैठी आ देखण नूं भी साडा वज़ीर आज़म किहड़ा बनदा, ते इन्हां दियां हले सलाहां ही बनी जाण डईयां। ਉਹ ਜਿੱਦਾਂ ਕਰੇ ਕੋਈ ਬੰਦਾ ਨਾ ਰੋਡ ਤੋਂ ਤੁਰਿਆ ਜਾਵੇ ਤੇ ਉਹ ਨਾਲ ਨਾ ਊਠਾਂ ਦਾ ਇੱਜੜ ਚਰੇ ਪਿਆ ਜੜੀ ਬੂਟੀ, ਤੇ ਉੱਥੋਂ ਇੱਕ ਊਠ ਨੇ ਨਾ ਉਹ ਤੁੰਮਾ ਖਾ ਲਿਆ। ਉਹ ਤੁੰਮਾ ਨਾ ਉਹਦੇ ਇੱਥੇ ਜਾ ਫਸਿਆ ਗਲ 'ਚ, ਤੇ ਉਹ ਮੁਸਾਫਰ ਨੇ ਦੇਖ ਲਿਆ। ਉਹ ਮੁਸਾਫਰ ਦੇਖਦਾ ਹੋਵੇ ਤਾਂ ਉਨੀ ਦੇਰ ਤੱਕ ਉੱਤੋਂ ਮਾਲਕ ਵੀ ਆ ਖੜੋਤਾ। ਮਾਲਕ ਊਠ ਮੋਰੇ ਗਿਆ ਤੇ ਉਹਨੇ ਨਾ ਮੂੰਹ ਥੱਲੇ ਕਰਕੇ ਊਠ ਦਾ ਤੇ ਮੁੱਕ ਮਾਰ ਕੇ ਨਾ ਉਹ ਤੁੰਮਾ ਭੰਨ ਦਿੱਤਾ, ਤੇ ਉਹ ਤੁੰਮਾ ਗਾਹ ਲੰਘ ਗਿਆ। ਤੇ ਉਹ ਮੁਸਾਫਰ ਦੇਖੇ ਪਿਆ, ਉਹਨੇ ਕਿਹਾ ਇਹ ਤਾਂ ਕੰਮ ਹੀ ਸੌਖਾ, ਇਹ ਤਾਂ ਸ਼ਾਇਦ ਊਠ ਦਾ ਗਿੱਲੜ ਸੀਗਾ ਤੇ ਉਹਨੇ ਤੇ ਘਸੁੰਨ ਮਾਰ ਕੇ ਤੋੜ ਦਿੱਤਾ, ਤੇ ਇਹ ਤਾਂ ਕੰਮ ਹੀ ਸੌਖਾ, ਇਦਾਂ ਤਾਂ ਮੈਂ ਵੀ ਡਾਕਟਰ ਬਣ ਜਾ। ਉਹ ਅਗਲੇ ਪਿੰਡ ਗਿਆ ਤੇ ਉਹਨੇ ਅਗਲੇ ਪਿੰਡ ਜਾ ਕੇ ਨਾ ਐਲਾਨ ਕਰਾਤਾ ਕਿ ਮੈਂ ਜੀ ਡਾਕਟਰ ਹਾਂ, ਤੁਹਾਡੇ ਪਿੰਡ 'ਚ ਡਾਕਟਰ ਆਇਆ, ਅਗਰ ਕਿਸੇ ਮਾਈ ਦੇ ਜਾਂ ਬੰਦੇ ਦੇ ਕਿਸੇ ਨਾ ਧੌਣ 'ਚ ਗਿੱਲੜ ਹੋਵੇ ਤੇ ਉਹਦਾ ਮੈਂ ਇਲਾਜ ਕਰਦਾ, ਇਲਾਜ ਵੀ ਸੌਖਾ ਤੇ ਕਰ ਵੀ ਬੜੀ ਜਲਦੀ ਦਿੰਦਾ। ਤੇ ਉਹ ਪਿੰਡ ਵਾਲੇ ਨਾ ਇੱਕ ਮਾਈ ਨੂੰ ਲੈ ਆਏ ਉਹ ਡਾਕਟਰ ਸਾਹਿਬ ਕੋਲ। ਡਾਕਟਰ ਸਾਹਿਬ ਨੂੰ ਆ ਕੇ ਕਹਿੰਦੇ ਜੀ ਆ ਮਾਈ ਦੇ ਨਾ ਆ ਗਰਦਨ 'ਚ ਗਿੱਲੜ ਆ, ਇਹਦਾ ਇਲਾਜ ਕਰ ਦਿਓ। तो डॉक्टर साहब ने ਉਹਦੇ ਘਸੁੰਨ ਮਾਰਿਆ ਤੇ ਮਾਈ ਮਰ ਗਈ। ਤੇ ਪਿੰਡ ਵਾਲੇ ਸਾਰੇ ਉੱਥੇ ਇਕੱਠੇ ਹੋ ਗਏ, ਰੌਲਾ ਪੈ ਗਿਆ। ਪਿੰਡ ਵਾਲਿਆਂ ਨੇ ਆਪਸ 'ਚ ਸਲਾਹ ਬਣਾਈ ਵੀ ਡਾਕਟਰ ਸਾਹਿਬ ਨੂੰ ਜੀ ਸਜ਼ਾ ਵਾ ਕਿ ਮਾਈ ਦੀ ਨਾ ਹੁਣ ਕਬਰ ਇਹ ਬੰਦਾ ਕੱਢੇ। ਡਾਕਟਰ ਸਾਹਿਬ ਨੇ ਵਾਹਵਾ 4-5 ਘੰਟੇ ਤਰਲੇ ਲਏ ਤੇ ਕਬਰ ਕੱਢ ਲਈ, ਉਹ ਮਾਈ ਨੂੰ ਦਫਨਾਤਾ। ਤੇ ਬਾਅਦ 'ਚ ਡਾਕਟਰ ਸਾਹਿਬ ਨੇ ਸੋਚਿਆ ਵੀ ਇਹਦਾ ਮਤਲਬ मेरा इलाज तो ठीक सीगा, वो तो अपनी आई तो मर गई। तो वो इदा ही अगले पिंड टुर गया।
ਅਗਲੇ ਪਿੰਡ ਜਾ ਕੇ ਉਹਨੇ ਫਿਰ ਐਲਾਨ ਕਰਾਤਾ ਕਿ ਕਿਸੇ ਬੰਦੇ ਜਾਂ ਮਾਈ ਦਾ ਗਿੱਲੜ ਹੋਵੇ ਤੇ ਮੈਂ ਉਹਦਾ ਇਲਾਜ ਕਰਾਂਗਾ, ਕਰ ਵੀ ਬੜੀ ਜਲਦੀ ਦਿਨਾ, ਮਿੰਟਾਂ 'ਚ, ਤੇ ਹੈ ਵੀ ਸਸਤਾ ਇਲਾਜ। ਉੱਥੇ ਇੱਕ ਬਾਬੇ ਨੂੰ ਲੈ ਆਏ ਪਿੰਡ ਵਾਲੇ, ਉਹਦੇ ਨਾ ਬਾਬੇ ਦੇ ਵੀ ਗਰਦਨ 'ਚ ਗਿੱਲੜ ਹੋਵੇ, ਉਹਦੇ ਧੌਣ 'ਚ ਗਿੱਲੜ ਹੋਵੇ, ਤੇ ਉਹ ਡਾਕਟਰ ਸਾਹਿਬ ਕੋ ਆ ਗਿਆ ਜੀ, ਡਾਕਟਰ ਸਾਹਿਬ ਇਹਦਾ ਇਲਾਜ ਕਰ ਦਿਓ। ਡਾਕਟਰ ਸਾਹਿਬ ਨੇ ਉਹਨਾਂ ਨਾਲ ਦੇਖਿਆ ਤੇ ਉਹਨਾਂ ਨੂੰ ਕਹਿੰਦੇ, ਬੜਾ ਬਣਾ ਸਵਾਰ ਕੇ ਡਾਕਟਰ ਸਾਹਿਬ, ਕਿ ਮੈਂ ਇਲਾਜ ਤਾਂ ਕਰ ਦੂੰ, ਪਰ ਮੈਨੂੰ ਕਬਰ ਕੱਢਣ ਦਾ ਕਿਸੇ ਨੇ ਨਹੀਂ ਕਹਿਣਾ।